ਸਤਿ ਸ਼੍ਰੀ ਅਕਾਲ ਸਲਾਮ ਦੋਸਤੋ। ਇਸ ਟਾਈਮ ਦਰਸ਼ਨ ਨਸੀਬ ਹੋਏ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ, ਤੇ ਅਸੀਂ ਲੰਗਰ ਚੱਕ ਕੇ ਤੇ ਬਾਹਰ ਨਿਕਲ ਰਹੇ ਸੀ ਤੇ ਮੈਨੂੰ ਇੱਕ ਬੜੀ ਹੀ ਖੂਬਸੂਰਤ ਕਹਾਣੀ ਜਿਹੜੀ ਹੈ ਜਿਹਦਾ ਸਾਨੂੰ ਪਤਾ ਚੱਲਦਾ ਹੈ ਕਿ ਕਿੰਜ ਆਪਸੀ ਸਾਂਝ ਆਪਸੀ ਮੁਹੱਬਤਾਂ ਉਹ ਸਾਡੇ ਵੱਡਿਆਂ ਦੇ ਵਿੱਚ ਹੈ ਸਨ। ਮੈਨੂੰ ਸੰਧੂ ਸਾਹਿਬ ਉਹ ਸੁਣਾ ਰਹੇ ਸਨ, ਵਰਿਆਮ ਸਿੰਘ ਸੰਧੂ ਸਾਹਿਬ, ਤੇ ਮੈਂ ਕਿਹਾ ਕਿਉਂ ਨਾ ਕਿ ਸਾਰਿਆਂ ਦੇ ਨਾਲ ਇਹ ਚੀਜ਼ ਸਾਂਝੀ ਕੀਤੀ ਜਾਵੇ। ਸਰ ਤੁਸੀਂ ਕੁਝ ਸੁਣਾ ਰਹੇ ਸੀ। ਮੈਂ ਸੁਣਾ ਰਿਹਾ ਸੀ ਤੁਹਾਨੂੰ ਗੱਲ ਕਿ ਮੈਂ 2001 ਵਿੱਚ ਵਰਲਡ ਪੰਜਾਬੀ ਕਾਨਫਰੰਸ ਲਾਹੌਰ ਵਿੱਚ ਹੋਈ ਸੀ, ਤੇ ਉਦੋਂ ਆਇਆ ਤੇ ਜ਼ਾਹਰ ਹੈ ਨਨਕਾਣਾ ਸਾਹਿਬ ਜਿਵੇਂ ਮੈਂ ਕਹਿੰਦਾ ਸਾਡਾ ਮੱਕਾ ਹੈ ਤੇ ਇੱਥੇ ਆਉਣਾ ਹੀ ਆਉਣਾ ਸੀਗਾ। ਤੋ ਸਾਡਾ ਦੋਸਤ ਸੀ ਗੁਰਮੀਤ ਸਿੰਘ ਉੱਥੇ ਜਲੰਧਰ, ਤੇ ਗੁਰਮੀਤ ਨੇ ਮੈਨੂੰ ਇੱਕ ਪੁਰਾਣੀ ਦਾਸਤਾਨ ਸੁਣਾਈ। ਦਾਸਤਾਨ ਇਹ ਸੀ, ਕਹਿੰਦਾ ਕਿ ਮੇਰਾ ਭਰਾ ਛੋਟਾ ਨਿਰਮਲ ਜੀ ਨੂੰ ਨਿੰਮਾ ਕਹਿੰਦੇ ਨੇ, ਮੈਂ ਜਾਣਦਾ ਸੀ ਉਹਨਾਂ ਨੂੰ, ਮਿਲਿਆ ਹੋਇਆ ਪਰਿਵਾਰ ਦੇ ਜੀਆਂ ਨੂੰ, ਤੇ ਕਹਿੰਦਾ ਨਿੰਮਾ ਗਿਆ ਪਾਕਿਸਤਾਨ। ਇਹ 40-45 ਸਾਲ ਪਹਿਲਾਂ ਦੀ ਗੱਲ ਹੈਗੀ ਹੈ। ਤੇ ਨਿੰਮਾ ਪਾਕਿਸਤਾਨ ਹੈ। ਉਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਸੀ ਕਿ ਜਿਹੜਾ ਗੇਟ ਸੀਗਾ ਨਾ, ਉਸ ਗੇਟ ਦੇ ਅੰਦਰ ਜਿਹੜੇ ਇੰਡੀਅਨ ਸਨ ਉਹ ਉਰਲੇ ਤਰਫ ਹੁੰਦੇ ਸੀ, ਤੇ ਜਿਹੜੇ ਪਾਕਿਸਤਾਨ ਦੇ ਜਿਹੜੇ ਮੁਸਲਮਾਨ ਭਰਾ ਸੀਗੇ ਜਿਹੜੇ ਆਪਣੇ ਉਧਰਲੇ ਪਿੰਡਾਂ ਨੂੰ ਛੱਡ ਕੇ ਇੱਧਰ ਆਏ ਹੋਏ ਸਨ, ਤੇ ਇੱਕ ਵਗੋਚੇ ਦਾ ਇੱਕ ਵਿਛੋੜੇ ਦਾ ਜਿਹੜਾ ਜਜ਼ਬਾ ਸੀ ਉਹਨਾਂ ਦੇ ਮਨ ਵਿੱਚ ਸੀ, ਤੇ ਉਹ ਜਿਵੇਂ ਤਰਲੇ ਲੈਂਦੇ ਸਨ ਵੀ ਸਾਨੂੰ ਆਪਣੇ ਪਿੰਡਾਂ ਦਾ ਕੋਈ ਬੰਦਾ ਮਿਲ ਜਾਵੇ ਕਿਤੇ। ਤੋ ਗੁਲਾਮ ਨਬੀ ਨਾਂ ਦਾ ਇੱਕ ਸੱਜਣ ਸੀ, ਘੁਮਿਆਰ ਸੀ, ਉਹਦੀ ਇਸ ਬਾਜ਼ਾਰ ਦੇ ਵਿੱਚ ਦੁਕਾਨ ਸੀਗੀ ਭਾਂਡਿਆਂ ਦੀ। ਹਾਂਜੀ, ਤੇ ਗੁਲਾਮ ਨਬੀ ਜਿਹੜਾ ਹੈ ਉਹ ਗੇਟ ਤੇ ਖੜੋਤਾ ਹੈ, ਤੇ ਉਹ ਕਹਿੰਦਾ ਵੀ ਜਲੰਧਰ ਦੇ ਨੇੜਲੇ ਪਿੰਡਾਂ ਦਾ ਭਰਾਵੋ ਕੋਈ ਹੋਵੇ। ਤੇ ਨਿੰਮੇ ਨੇ ਹੱਥ ਖੜਾ ਕੀਤਾ, ਕਹਿੰਦਾ ਮੈਂ ਆ। ਉਹ ਕਹਿੰਦਾ ਇੱਧਰ ਆ ਜਾ, ਪਾਸੇ ਬਾਹਰ ਹੋ ਜਾ। ਤੂੰ ਬਾਹਰ ਹੋ ਕੇ ਤੇ ਉਹ ਗੱਲ ਕਰਨ ਲੱਗ ਪਿਆ। ਉਹਦਾ ਤੇਰਾ ਪਿੰਡ ਕਿਹੜਾ? ਕਹਿੰਦਾ ਮੇਰਾ ਪਿੰਡ ਢੱਡਾ। ਉਹਦੇ ਤੇ ਜਿਵੇਂ ਮਤਲਬ ਉਹਨੇ ਛਾਲ ਮਾਰੀ, ਜਿਵੇਂ ਕਹਿੰਦਾ ਉਹ ਢੱਡੇ ਦਾ ਤੂੰ, ਤੇ ਮੇਰੇ ਪਿੰਡ ਦਾ, ਮੇਰੇ ਗਰਾਂ ਦਾ ਤੂੰ ਹੈ, ਤੇ ਤੇਰੇ ਪਿਓ ਦਾ ਕੀ ਨਾਂ, ਤੇਰੇ ਵਾਲਿਦ ਦਾ ਕੀ ਨਾਂ? ਉਹਨੇ ਆਪਣੇ ਪਿਓ ਦਾ ਨਾਂ ਦੱਸਿਆ। ਉਹਦੇ ਜੀ ਉਹਨੇ ਜੱਫੀ 'ਚ ਉਹਨੂੰ ਘੁੱਟ ਲਿਆ। ਉਹ ਕਹਿੰਦਾ ਤੂੰ ਚੰਨੋ ਦਾ ਪੋਤਿਆ ਹੋਏ। ਉਹ ਹੈਰਾਨ ਨਿੰਮਾ ਵੀ ਮਤਲਬ ਇਹ ਮੈਨੂੰ ਕਿ ਉਹ ਕਹਿੰਦਾ ਓਏ ਆਪਾਂ ਗਵਾਂਢੀ ਹੁੰਦੇ ਸਾਂ, ਤੇ ਤੇਰੀ ਮਾਂ ਚੰਨੋ ਜਿਹੜੀ ਸੀ ਕਿ ਨਹੀਂ, ਤੂੰ ਉਦੋਂ 1.5 ਸਾਲ ਦਾ ਸੀ, ਤੇ ਉਹ ਕਪਾਹ ਚੁਗਣ ਜਾਂਦੀ ਸੀ, ਤੇ ਤੈਨੂੰ ਮੇਰੀ ਭੈਣ ਆ ਫਜ਼ਲਾਂ ਉਹਦੇ ਕੁਛੜ ਦੇ ਜਾਂਦੀ ਸੀ, ਤੇ ਫਜ਼ਲਾਂ ਜਿਹੜੀ ਸੀ ਉਹ ਤੈਨੂੰ ਤੇ ਉਹਦਾ ਸਾਡਾ ਮੇਰਾ ਇੱਕ ਛੋਟਾ ਭਰਾ ਹੁੰਦਾ ਸੀ, ਉਹ ਵੀ 1.5 ਸਾਲ ਦਾ ਸੀ। ਉਹਨਾਂ ਦੋਵਾਂ ਨੂੰ ਇੱਕ ਢਾਕੇ ਲਾ ਕੇ ਤੇ ਖੜਾ ਕਰਦੀ ਸੀ। ਹਾਂ। ਤੇ ਉਹ ਨਾਲ ਇਹ ਸੀ ਕਿ ਉਹ ਉਹਨਾਂ ਨੂੰ ਨਾ ਉਹਦੀ ਮਾਂ ਨੇ ਕਿਹਾ ਹੋਇਆ ਸੀਗਾ ਚੰਨੋ ਨੇ ਵੀ ਤੂੰ ਫਜ਼ਲਾ ਇਹਨੂੰ ਨਾ ਮੇਰੇ ਤੋਂ ਬਾਅਦ ਕੋਈ ਚੀਜ਼ ਖਵਾਉਣੀ ਨਹੀਂ ਗੀ, ਹੈ ਨਾ। ਉਹ ਜਿਹੜਾ ਸੀਗਾ ਸਾਡੇ ਵੀ ਉਹ ਖਾਣ ਪੀਣ ਦਾ ਹਿਸਾਬ ਕਿਤਾਬ ਜਿਸ ਤਰ੍ਹਾਂ ਇਹ ਵੀ ਗੱਲਾਂ ਸੀਗੀਆਂ ਨਾਲ, ਤਾਂ ਉਹ ਆਂਦੇ ਵੀ ਫਜ਼ਲਾਂ ਨੇ ਖਵਾ ਦਿਆ ਕਰਨਾ ਉਹਨੂੰ, ਤੇ ਮੁੜ ਕੇ ਉਹਦਾ ਮੂੰਹ ਪੂਜਦਿਆ ਕਰਨਾ। ਇੱਕ ਅੱਧੀ ਵਾਰ ਕਹਿੰਦਾ ਵੀ ਉਹ ਫਜ਼ਲਾਂ ਨੇ ਮਤਲਬ ਉਹਦਾ ਮੂੰਹ ਚੰਗੀ ਤਰ੍ਹਾਂ ਸਾਫ਼ ਨਾ ਕੀਤਾ, ਉੱਤੇ ਚੰਨੋ ਆ ਗਈ, ਤੇ ਚੰਨੋ ਨੇ ਫਜ਼ਲਾਂ ਨੂੰ ਕੁੱਟਿਆ ਵੀ, ਪਰ ਫਜ਼ਲਾਂ ਬਾਜ਼ ਨਹੀਂ ਆਏ, ਮਤਲਬ ਉਹ ਖਵਾਉਂਦੀ ਸੀ ਤੇ ਪਿਆਰ ਕਰਦੀ ਸੀ। 47 ਦਾ ਦੇਸ਼ ਦੀ ਤਕਸੀਮ ਦਾ ਐਲਾਨ ਹੋ ਗਿਆ, ਵਿਛੜਨਾ ਪੈਣਾ ਸੀ। ਉਹ ਕਹਿੰਦਾ ਵੀ ਤੁਹਾਡਾ ਟੱਬਰ ਜਿਹੜਾ ਸੀ ਸਾਰੇ, ਤੁਸੀਂ ਸਾਡੇ ਸਾਰੇ ਟੱਬਰ ਨੂੰ, ਜਿਹੜੇ ਸਾਡੇ ਪਿੰਡ ਦੇ ਮੁਸਲਮਾਨ ਸੀ ਉਹਨਾਂ ਨੂੰ ਇਕੱਠੇ ਕਰਕੇ ਤੇ ਜਲੰਧਰ ਜਿਹੜਾ ਕੈਂਪ ਲੱਗਾ ਸੀ ਰਾਮਾ ਮੰਡੀ, ਉੱਤੇ ਛੱਡ ਆਏ। ਜਦੋਂ ਵਿਛੜਨ ਲੱਗੇ ਤੇ ਫਜ਼ਲਾਂ ਰੋਵੇ ਧਾਹਾਂ ਮਾਰੇ ਵੀ ਮੈਂ ਆਪਣੇ ਪੁੱਤ ਨਿੰਮੇ ਤੋਂ ਨਹੀਂ ਗਾ ਵਿਛੜਨਾ, ਵੀ ਜਾਂ ਤੇ ਮਤਲਬ ਮੈਨੂੰ ਇੱਥੇ ਛੱਡ ਦਿਓ ਤੇ ਜਾਂ ਨਿੰਮਾ ਮੈਨੂੰ ਦੇ ਦਿਓ। ਪਰ ਇਸ ਗੱਲ ਦੀ ਤੇ ਗੁੰਜਾਇਸ਼ ਹੈ ਹੀ ਨਹੀਂ ਸੀ। ਤਾਂ ਫਿਰ ਅਗਲੀ ਵਾਰ ਤਾਂ ਉਹਨੇ ਇਹ ਸੁਣਾਈ, ਕਹਿੰਦਾ ਕਿ ਫਿਰ ਫਜ਼ਲਾਂ ਜਿਹੜੀ ਸੀ ਕਿ ਜਿੰਨੇ ਦਿਨ ਕੈਂਪ ਦੇ ਵਿੱਚ ਸੀਗੀ ਉਹ ਰੋਂਦੀ ਰਹੀ ਤੈਨੂੰ ਯਾਦ ਕਰ ਕਰਕੇ, ਤੇ ਕੈਂਪ ਦੇ ਵਿੱਚ ਹੀ ਜਿਹੜਾ ਛੋਟਾ ਭਰਾ ਸੀ ਉਹਦਾ, ਜਿਹੜਾ ਤੇਰੇ ਨਾਲ ਖਿਡਾਉਂਦੀ ਹੁੰਦੀ ਸੀ, ਉਹ ਹੈਜ਼ੇ ਦੇ ਨਾਲ ਗੁਜ਼ਰ ਗਿਆ। ਤੇ ਉਹਦਾ ਸਾਰਾ ਹੀ ਫੋਕਸ ਜਿਹੜਾ ਸੀ ਨਾ ਫਿਰ ਤੇਰੇ 'ਚ ਵੀ, ਇੱਕ ਮੇਰਾ ਵੀਰ ਮਰ ਗਿਆ, ਇੱਕ ਮੇਰਾ ਵੀਰ ਪਿੱਛੇ ਰਹਿ ਗਿਆ ਹੈ। ਤੇ ਮਤਲਬ ਇਸ ਵਰਾਗ ਦੇ ਵਿੱਚ ਹੀ ਫਜ਼ਲਾਂ ਜਿਹੜੀ ਸੀ ਕਿ ਕਈ ਸਾਲ ਬਾਅਦ ਹੀ ਹੁਣ ਵੀ ਜਦੋਂ ਕਿਤੇ ਗੱਲ ਚੱਲੇ ਤੇ ਤੈਨੂੰ ਯਾਦ ਕਰਕੇ ਰੋਂਦੀ ਹੈ। ਤੇ ਇੰਨੀ ਗੱਲ ਕਹਿ ਕੇ ਕਹਿੰਦਾ ਵੀ ਹੁਣ ਨਾ ਕਿ ਨਹੀਂ, ਮੈਂ ਗਿਆ ਫਜ਼ਲਾਂ ਜਿੱਥੇ ਫਜ਼ਲਾਂ ਦੇ ਸਹੁਰੇ ਨੇ ਉੱਥੇ ਮੈਂ ਚੱਲਿਆ ਵਾਂ, ਮੈਂ ਫਜ਼ਲਾਂ ਨੂੰ ਲੈ ਕੇ ਆਉਣਾ, ਤੈਨੂੰ ਮਿਲਾਉਣਾ। ਵਾਹ ਵਾਹ ਵਾਹ। ਉਹ ਗਿਆ, ਫਜ਼ਲਾਂ ਨੂੰ ਜਿਸ ਵੇਲੇ ਦੱਸਿਆ ਵੀ ਨਿੰਮਾ ਆਇਆ ਤੇਰਾ ਪੁੱਤ, ਉਹ ਭਾਵੁਕ ਹੋ ਜਾਂਦਾ। ਫਜ਼ਲਾਂ ਨੇ ਆਪਣੇ ਉਹਦਾ ਪਿਓ ਘਰ ਵਾਲਾ ਟਾਂਗਾ ਵਾਹੁੰਦਾ ਸੀ, ਉਹਨੂੰ ਭੱਜੀ ਗਈ ਤੇ ਉਹਨੂੰ ਕਹਿੰਦੀ ਆ ਸਵਾਰੀਆਂ ਭਰੀਆਂ ਹੋਈਆਂ ਸੀ ਟਾਂਗੇ ਦੀਆਂ,
ਉਹ ਕਹਿੰਦੀ ਟਾਂਗੇ ਦੀਆਂ ਸਵਾਰੀਆਂ ਲਾ ਦੇ, ਚੱਲ ਨਨਕਾਣੇ ਜਾਣਾ ਆਪਾਂ। ਉਹ ਪੁੱਛੇ ਵੀ ਗੱਲ ਕੀ ਆ, ਆਂਦੀ ਗੱਲ ਤੈਨੂੰ ਮੈਂ ਬਾਅਦ ਚ ਦੱਸੂਗੀ, ਆ ਜਾ, ਅੱਜ ਤੇ ਮੈਨੂੰ ਖਜ਼ਾਨਾ ਲੱਭ ਗਿਆ ਇਹ। ਹਾਂ ਤੇ ਉਹ ਲੈ ਕੇ ਆ ਗਈ। ਫਜ਼ਲਾਂ ਜਦੋਂ ਆਈ ਫਿਰ ਤੇ ਬੁਲਾਇਆ ਬਾਹਰ ਇੱਥੇ ਨਿੰਮੇ ਨੂੰ, ਤੇ ਫਜ਼ਲਾਂ ਜਿੱਦਾਂ ਉਹਨੂੰ ਚੰਬੜੀ ਆ ਤੇ ਫਿਰ ਉਹ ਫਿਰ ਪੁੰਜੇ ਬਹਿ ਗਈ ਜ਼ਮੀਨ ਦੇ ਉੱਤੇ। ਤੇ ਜਿੱਦਾਂ ਨਿੱਕੇ ਹੁੰਦੇ ਖਿਡਾਉਂਦੀ ਹੁੰਦੀ ਸੀ ਕਿ ਨਹੀਂ, ਆਪਣੇ ਪੱਟਾਂ ਤੇ ਬਿਠਾ, ਆਂਦੀ ਮੇਰੇ ਪੱਟਾਂ ਤੇ ਬਹਿ ਤੂੰ। ਉਹ ਆਖੇ ਭੈਣਾ ਵੀ ਮੈਂ ਵੀ ਚੰਗਾ ਲੱਗਦਾ ਵੀ ਕੀ ਆਖਣਗੇ ਲੋਕ। ਆਂਦੀ ਨਾ, ਲੋਕਾਂ ਨੂੰ ਛੱਡ ਤੂੰ ਗੱਲਾਂ, ਲੋਕਾਂ ਦੀਆਂ ਗੱਲਾਂ ਕੋਈ ਨਹੀਂ। ਉਹਨੇ ਪੱਟਾਂ ਤੇ ਗੋਦ 'ਚ ਬਿਠਾ ਲਿਆ ਉਹਨੂੰ, ਤੇ ਚਲੋ 2 ਮਿੰਟ 4 ਮਿੰਟ ਪਿਆਰ ਕੀਤਾ, ਰੋਵੇ, ਅਥਰੂ ਵਹਾਵੇ। ਤੇ ਖੈਰ ਉਹ ਮਤਲਬ ਇਸ ਤਰੀਕੇ ਦੇ ਨਾਲ ਉਹਨੂੰ ਮਿਲੀ ਫਜ਼ਲਾਂ। ਅਗਲੀ ਕਹਾਣੀ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਉਹ ਫਿਰ ਉਹਨਾਂ ਨੂੰ ਕੁਝ ਦੇ ਕੇ ਵੀ ਗਿਆ, ਪੈਸੇ, ਫਜ਼ਲਾਂ ਭੈਣ ਆਪਣੀ ਨੂੰ ਹੈ ਤੇ ਵੱਡੀ ਨੂੰ। ਤੇ ਫਿਰ ਉਹਨੇ ਜਾ ਕੇ ਸਾਰੀ ਕਹਾਣੀ ਆਪਣੇ ਵੱਡੇ ਭਰਾ ਗੁਰਮੀਤ ਨੂੰ ਦੱਸੀ, ਜਿਹੜਾ ਸੀਨੀਅਰ ਸੀਗਾ। ਗੁਰਮੀਤ ਫਿਰ ਕੁਝ ਸਾਲਾਂ ਬਾਅਦ ਆਇਆ। ਗੁਰਮੀਤ ਜਦੋਂ ਆਇਆ ਤੇ ਉਹ ਗੁਲਾਮ ਨਬੀ ਦਾ ਉਹਨੇ ਦੱਸਿਆ ਵੀ ਕਿੱਥੇ ਕੁ ਹੈਗਾ। ਉਹ ਪੋਲੇ ਪੋਲੇ ਪੈਰ ਨੱਪਦਾ ਫਿਰਦਾ ਆਇਆ, ਤੇ ਗੁਲਾਮ ਨਬੀ ਨੂੰ ਉਹਨੇ ਜਿਵੇਂ ਦੇਖਿਆ ਵੀ ਉਹ ਬੈਠਾ ਦੁਕਾਨ ਦੇ ਵਿੱਚ, ਤੇ ਉਹਨੇ ਚਿੱਠੀ ਪਹਿਲਾਂ ਪਾਈ ਹੋਈ ਸੀ, ਤੇ ਉਹ ਮਤਲਬ ਗੁਲਾਮ ਨਬੀ ਭੱਜ ਕੇ ਬਾਹਰ ਆ ਗਿਆ। ਤੂੰ ਮੀਤਾ ਆ ਕੇ ਪਾਲੀ ਜੱਫੀ ਉਹਨੂੰ, ਹੈ ਨਾ। ਚਲੋ ਮਿਲੇ ਗਲੇ। ਜਿਹੜੀ ਮੈਂ ਤੁਹਾਨੂੰ ਗੱਲ ਦੀ ਗਿਰੀ ਦੱਸਣੀ ਆ, ਉਹ ਕਹਿੰਦਾ ਵਾ ਵੀ ਮੈਂ ਜਾਣਾ ਤੇ ਅੱਜ ਫਜ਼ਲਾਂ ਨੂੰ ਲੈ ਕੇ ਆਉਣਾ। ਉਹ ਭੈਣ ਫਜ਼ਲਾਂ ਨੂੰ ਲੈ ਆਇਆ, ਮਿਲੇ, ਮੁਹੱਬਤ ਦੀਆਂ, ਪਿਆਰ ਦੀਆਂ, ਵਿਛੋੜੇ ਦੀਆਂ, ਵਗੋਚੇ ਦੀਆਂ ਗੱਲਾਂ ਕੀਤੀਆਂ। ਤੇ ਕਹਿੰਦਾ ਕਿ ਮੈਨੂੰ ਰਾਤ ਨੂੰ ਗੁਲਾਮ ਨਬੀ ਕਹਿੰਦਾ, ਮੀਤਿਆ ਛਿੱਟ ਪੀ ਲੇਗਾ। ਕਹਿੰਦਾ ਮੈਂ ਕਿਹਾ ਵੀ ਤੁਹਾਡੇ ਤੇ ਮਨਾ ਆ ਵੀ ਇੱਥੇ ਨਹੀਂ ਇਦਾਂ ਹੋ ਸਕਦਾ, ਵੀ ਕਿੱਦਾਂ ਹੋ ਜਾਊਗਾ। ਕਹਿੰਦਾ ਕੋਈ ਨਹੀਂਗਾ, ਹੋ ਜਾਊਗਾ ਕੰਮ। ਉਹਦਾ ਵਧੀਆ ਸ਼ਰਾਬ ਦਾ ਲੈ ਆਇਆ। ਰਾਤ ਨੂੰ ਰੋਟੀ ਖਾਣ ਲਈ ਅਸੀਂ ਪਰਾਂ ਵੱਖਰੀ ਮੰਜੀ ਤੇ ਬਹਿ ਗਏ ਤੇ ਸ਼ਰਾਬ ਪੀਤਾ, ਜਿਹੜੇ 2-2 ਪੈਗ ਪੀਤੇ, ਤੇ ਫਿਰ ਰੋਟੀ ਖਾਣ ਲੱਗੇ। ਤੇ ਭੈਣ ਫਜ਼ਲਾ ਉੱਥੇ ਬੈਠੀ ਸੀ। ਭੈਣ ਫਜ਼ਲਾ ਨੂੰ ਕਹਿੰਦਾ, ਭੈਣ ਫਜ਼ਲਾ ਆ ਜਾ ਮੇਰੀ ਭੈਣ, ਰੋਟੀ ਇਕੱਠੇ ਖਾਈਏ। ਤੇ ਭੈਣ ਫਜ਼ਲਾ ਨੇ ਜਿਹੜੀ ਗੱਲ ਆਖੀ ਉਹ ਸੀਗੀ ਦਿਲ 'ਚ ਛੇਕ ਕਰਨ ਵਾਲੀ। ਉਹ ਕਹਿੰਦੀ ਆ, ਵੀਰਾ ਜੇ ਰੋਟੀ ਇਕੱਠੀ ਖਾਣੀ ਹੁੰਦੀ ਤਾਂ ਸਾਨੂੰ ਕੱਢਣਾ ਕਿਉਂ ਸੀ ਉੱਥੋਂ। ਇਹ ਵਾਰਤਾਲਾਪ ਸੀ। ਇਹ ਇੱਕ ਕਹਾਣੀ ਨਹੀਂ, ਇਸ ਤਰ੍ਹਾਂ ਦੀਆਂ ਲੱਖਾਂ ਕਹਾਣੀਆਂ ਹਨ ਜਿਹੜੀਆਂ ਪੰਜਾਬ ਦੇ ਸੀਨੇ ਤੇ ਵਾਪਰੀਆਂ ਹਨ ਔਰ ਪੰਜਾਬੀਆਂ ਨੇ ਸਹੀਆਂ ਹਨ। ਲੇਕਿਨ ਇੱਕ ਡਰ, ਇੱਕ ਖੌਫ ਇਹ ਸੀ ਕਿ ਉਹ ਦੱਸਿਆ ਹੀ ਨਹੀਂ। ਕਈ ਦਹਾਈਆਂ ਲੰਘ ਗਈਆਂ, ਕਿਸੇ ਨੂੰ ਪਤਾ ਹੀ ਨਹੀਂ ਚੱਲਿਆ। ਭਲਾ ਹੋਵੇ ਸੋਸ਼ਲ ਮੀਡੀਆ ਦਾ, ਜਿਨ੍ਹਾਂ ਨੇ ਜ਼ਬਾਨ ਦਿੱਤੀ ਔਰ ਅਸੀਂ ਆਪਣੇ ਦਰਦ ਬਿਆਨ ਕਰ ਪਾਉਂਦੇ। ਇਹ ਬਹੁਤ ਵੱਡਾ ਰੋਲ ਹੈ ਤੁਹਾਡਾ, ਜਿਹੜੇ ਤੁਸੀਂ ਸੋਸ਼ਲ ਮੀਡੀਆ ਉੱਤੇ ਜਿਹੜਾ ਇਹ ਕੰਮ ਕਰ ਰਹੇ ਹੋ ਨਾ, ਤੁਸੀਂ ਇਹਦੇ ਨਾਲ ਬਹੁਤ ਸਾਰੇ ਜਿਹੜੇ ਸੈਂਕੜੇ ਲੋਕ ਨੇ, ਤੁਸੀਂ ਉਹਨਾਂ ਦੀ ਇੱਕ ਤੁਸੀਂ ਵਸੀਲਾ ਬਣੇ ਹੋ। ਦਿਲਾਂ ਨੂੰ, ਜਿਹੜੇ ਦਰਦਮੰਦ ਦਿਲ ਜਿਹੜੇ ਸੀ ਉਹ ਟੁਕੜੇ ਟੁਕੜੇ ਹੋਏ ਸੀ, ਉਹਨਾਂ ਟੁਕੜਿਆਂ ਨੂੰ ਤੁਸੀਂ ਜੋੜਨ ਦਾ, ਇੱਕ ਦੂਜੇ ਦੇ ਕਲੇਜੇ ਨਾਲ ਲਾਉਣ ਦਾ, ਕਲੇਜੇ ਦੇ ਟੁਕੜਿਆਂ ਨੂੰ ਕਲੇਜਿਆਂ ਨਾਲ ਲਾਉਣ ਦਾ ਤੁਸੀਂ ਜਿਹੜਾ ਇਹ ਕੰਮ ਕਰ ਰਹੇ ਹੋ, ਇਹ ਤੁਸੀਂ ਵੀ ਪੁੰਨ ਦਾ ਕੰਮ ਕਰ ਰਹੇ ਹੋ। ਤੁਹਾਨੂੰ ਵੀ, ਤੁਹਾਡੇ ਅੱਗੇ ਵੀ ਸਾਡਾ ਜਿਹੜਾ ਸਿਰ ਆ ਉਹ ਪੁੰਨ ਹੁੰਦਾ ਹੈ। ਬਹੁਤ ਤੁਹਾਡਾ ਵੀ ਧੰਨਵਾਦ ਰਜ਼ਾ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ।